दाऊद ते नातन नबी। रब दाऊद ਦੇ ਉਸ ਕੰਮ ਦੀ ਵਜ੍ਹਾ ਤੋਂ ਜਿਹੜਾ ਉਹਨੇ ਕੀਤਾ ਸਖਤ ਨਾਖੁਸ਼ ਸੀ ਤੇ ਉਹਨੇ ਆਪਣਾ ਇੱਕ ਨਬੀ ਨਾਤਨ ਦਾਊਦ ਵੱਲ ਘੱਲਿਆ ਤੇ ਕਿਹਾ ਕਿ ਜਾ ਤੇ ਦਾਊਦ ਨੂੰ ਇਹ ਕਹਾਣੀ ਸੁਣਾ। ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ। ਇੱਕ ਬੰਦਾ ਚੰਗਾ ਖਾਂਦਾ ਪੀਂਦਾ ਸੀ ਤੇ ਉਹਦੇ ਕੋਲ ਮਾਲ ਡੰਗਰ ਵੀ ਵੱਲ ਸੀ। ਦੂਜਾ ਬੰਦਾ ਓਨਾ ਹੀ ਗਰੀਬ ਸੀ ਤੇ ਉਹਦੇ ਕੋਲ ਸਿਵਾਏ ਭੇਡ ਦੀ ਇੱਕ ਪੱਠੀ ਤੋਂ ਹੋਰ ਕੁਝ ਵੀ ਨਹੀਂ ਸੀ। ਇੱਕ ਦਿਨ ਅਮੀਰ ਬੰਦੇ ਦੇ ਘਰ ਕੋਈ ਪ੍ਰਾਹੁਣਾ ਆ ਗਿਆ ਤੇ ਉਹਨੇ ਆਪਣੇ ਮਾਲ ਡੰਗਰ ਵਿੱਚੋਂ ਤੇ ਕੁਝ ਨਾ ਲਿਆ ਤੇ ਉਸ ਗਰੀਬ ਦੀ ਭੇਡ ਹਲਾਲ ਕਰਕੇ ਉਸ ਪ੍ਰਾਹੁਣੇ ਨੂੰ ਖਵਾ ਦਿੱਤੀ। ਇਹ ਗੱਲ ਸੁਣ ਕੇ ਦਾਊਦ ਨੂੰ ਬੜਾ ਗੁੱਸਾ ਆਇਆ ਤੇ ਉਹਨੇ ਕਿਹਾ, ਰੱਬ ਦੀ ਸਹੁੰ, ਜਿਹਨੇ ਵੀ ਇਹ ਕੰਮ ਕੀਤਾ ਹੈ ਉਹਨੂੰ ਜਾਨੋਂ ਮਾਰ ਦੇਣਾ ਚਾਹੀਦਾ ਹੈ ਤੇ ਨਾਲੇ ਭੇਡ ਦਾ 4 ਗੁਣਾ ਜੁਰਮਾਨਾ ਵੀ ਲੈਣਾ ਚਾਹੀਦਾ ਹੈ। ਦਾਊਦ ਦੀ ਗੱਲ ਸੁਣ ਕੇ ਨਾਤਨ ਨਬੀ ਨੇ ਕਿਹਾ, ਉਹ ਬੰਦਾ ਕੋਈ ਹੋਰ ਨਹੀਂ, ਤੂੰ ਹੀ ਹੈ। ਰੱਬ ਫਰਮਾਂਦਾ ਹੈ ਕਿ ਮੈਂ ਤੈਨੂੰ ਮਸਾ ਕਰਕੇ ਬਾਦਸ਼ਾਹ ਬਣਾਇਆ ਤੇ ਸਾਰੀ ਬਾਦਸ਼ਾਹ ਤੇਰੇ ਹੱਥ ਵਿੱਚ ਕਰ ਦਿੱਤੀ। ਤੇ ਜੇ ਫਿਰ ਵੀ ਤੈਨੂੰ ਲੱਗਦਾ ਸੀ ਕਿ ਕੁਝ ਘਾਟਾ ਰਹਿ ਗਿਆ ਹੈ ਤੇ ਤੂੰ ਮੈਨੂੰ ਦੱਸਦਾ ਤੇ ਮੈਂ ਹੋਰ ਵੀ ਤੈਨੂੰ ਦੇ ਦਿੰਦਾ। ਤੂੰ ਕਿਉਂ ਮੇਰੇ ਕਲਾਮ ਦੀ ਤੋਹੀਨ ਕੀਤੀ ਹੈ? ਤੇ ਇਸ ਲਈ ਜ਼ੁਲਮ ਤੇਰੇ ਖਾਨਦਾਨ ਦਾ ਪਿੱਛਾ ਕਰਦਾ ਰਹੇਗਾ ਤੇ ਜੋ ਕੁਝ ਤੂੰ ਲੁਕ ਛੁਪ ਕੇ ਕੀਤਾ ਹੈ ਤੇਰੇ ਨਾਲ ਇਹ ਸਭ ਕੁਝ ਖੁੱਲਮ ਖੁੱਲਾ ਹੋਵੇਗਾ। ਇਹ ਗੱਲ ਸੁਣ ਕੇ ਦਾਊਦ ਨੇ ਆਪਣੇ ਗੁਨਾਹ ਦਾ ਇਕਰਾਰ ਕੀਤਾ ਤੇ ਕਿਹਾ, ਮੈਂ ਮੰਨਣਾ ਵਾਂ ਕਿ ਮੈਂ ਰੱਬ ਦੇ ਖਿਲਾਫ ਪਾਪ ਕੀਤਾ ਹੈ। ਨਾਤਨ ਨਬੀ ਨੇ ਜਵਾਬ ਦਿੱਤਾ ਕਿ ਰੱਬ ਨੇ ਵੀ ਤੇਰਾ ਪਾਪ ਬਖਸ਼ਿਆ, ਤੂੰ ਤੇ ਨਹੀਂ ਮਰੇਗਾ, ਪਰ ਉਹ ਮੁੰਡਾ ਜਿਹੜਾ ਤੇਰੇ ਪਾਪ ਦਾ ਨਤੀਜਾ ਹੈ ਜ਼ਰੂਰ ਮਰੇਗਾ। ਇਹ ਗੱਲ ਕਹਿ ਕੇ ਨਾਤਨ ਨਬੀ ਚਲਾ ਗਿਆ ਤੇ ਉਹਦੇ ਜਾਣ ਤੋਂ ਬਾਅਦ ਦਾਊਦ ਤੇ ਬਤਸਬਾ ਦਾ ਪੁੱਤਰ ਬਿਮਾਰ ਹੋ ਗਿਆ। ਦਾਊਦ ਨੇ ਰੱਬ ਦੇ ਹੁਜ਼ੂਰ ਬੜੀਆਂ ਮਿੰਨਤਾਂ ਕੀਤੀਆਂ, ਪਰ ਰੱਬ ਦਾ ਕਲਾਮ ਪੂਰਾ ਹੋਇਆ ਤੇ 7 ਦਿਨਾਂ ਤੋਂ ਬਾਅਦ ਉਹ ਮੁੰਡਾ ਮਰ ਗਿਆ। ਦਾਊਦ ਨੇ ਰੱਬ ਦੀ ਮਰਜ਼ੀ ਨੂੰ ਕਬੂਲ ਕੀਤਾ ਤੇ ਰੱਬ ਦੇ ਹੁਜ਼ੂਰ ਸਜਦਾ ਕੀਤਾ ਤੇ ਰੱਬ ਨੇ ਵੀ ਦਾਊਦ ਨੂੰ ਬਤਸਬਾ ਤੋਂ ਇੱਕ ਹੋਰ ਪੁੱਤਰ ਦਿੱਤਾ ਤੇ ਉਹਨਾਂ ਨੇ ਉਹਦਾ ਨਾਂ ਸੁਲੇਮਾਨ ਰੱਖਿਆ ਤੇ ਉਹਦੇ ਨਾਲ ਰੱਬ ਨੂੰ ਮੁਹੱਬਤ ਸੀ।